ਕਿਦਾਂ ਕਿਦਾਂ ਐਕਸ਼ਨ ਉਹ ਲੱਖ ਲੱਖ ਲਓ ਵੀ ਨਾਜ਼ਰੀਨ ਕਸਮ ਵਾਲੀ ਗੱਲ ਆ ਕਿ ਸਵੇਰ 5 ਵਜੇ ਦਾ ਟਾਈਮ ਆ ਕੋਈ ਇਰਾਦਾ ਨਹੀਂ ਸੀ ਵੀਡੀਓ ਬਣਾਉਣ ਦਾ ਮੌਲਾ ਦੀ ਕਸਮ ਹੈ ਕੋਈ ਇਰਾਦਾ ਨਹੀਂ ਸੀ ਅਚਾਨਕ ਬਣ ਗਿਆ ਤੇ ਇਹਨੇ ਕੋ ਗੱਲਾਂ ਯਾਸੀਨ ਆਇਆ ਤੇ ਇਹਨੇ ਕੋ ਗੱਲਾਂ ਸੁਣਾਈਆਂ ਨੇ ਦੋ ਤਿੰਨ ਤੇ ਇੰਨਾ ਕਿ ਮਜ਼ਾ ਆਇਆ ਮੈਂ ਕਿਹਾ ਯਾਰ ਇਹਨੂੰ ਰਿਕਾਰਡ ਕਰ ਆਪਣੇ ਨਾਜ਼ਰੀਨ ਆਡੀਅנס ਦੇ ਨਾਲ ਵੀ ਸਾਰਾ ਸ਼ੇਅਰ ਕਰਨਾ ਚਾਹੀਦਾ ਮਜ਼ੇ ਦੀ ਗੱਲ ਜਿਹੜੀ ਹੈ ਤੇ ਇਹ ਨਾ ਹੁਣ ਗਰੁੱਪਾਂ ਸ਼ਰੂਪਾਂ ਨਾਲ ਕਿਤੇ ਜਾਂਦਾ ਰਿਹਾ ਮਤਲਬ ਐਜ਼ ਏ ਸਿੰਗਰ ਤੇ ਹੁਣ ਉੱਥੇ ਇੱਕ ਜਗ੍ਹਾ ਤੇ ਗਿਆ ਤੇ ਵਾਕਿਆ ਸੁਣਨਾ ਕਿ ਹੋਇਆ ਕੀ ਹੈ ਅੱਛਾ ਕਿੱਥੇ ਗਏ ਫਿਰ ਲਓ ਜੀ ਮੈਂ ਗਾ ਰਿਹਾ ਵਾਂ ਸਿੰਗਿੰਗ ਕਰ ਰਿਹਾ ਪ੍ਰੋਗਰਾਮ ਤੇ ਇੱਕ ਕਰੈਕਟਰ ਹੈ ਨਾ ਸਾਡਾ ਵਿੱਚੋਂ ਹੀ ਉਹਦਾ ਕੋਈ ਤਲਕ ਵਾਲਾ ਅੱਗੇ ਪਿੱਛੇ ਕੋ ਆ ਗਿਆ ਨਾ ਖਲੋ ਗਿਆ ਬਦਮਾਸ਼ ਟਾਈਪ ਆਦਮੀ ਤੇ ਉਹਨੂੰ ਨਾ ਐਂ ਕਰਕੇ ਦੂਰੋਂ ਇਸ਼ਾਰਾ ਕਰ ਰਿਹਾ ਹਲੋ ਦੂਰੋਂ ਹੀ ਐ ਉਂਗਲੀ ਕਰ ਰਿਹਾ ਉਹਨੂੰ ਤੇ ਉਹ ਨਾ ਉਹਨੇ ਦੇਖ ਲਿਆ ਉਹਨੂੰ ਅੱਖਾਂ 'ਚ ਪਈਆਂ ਉਹਨੇ ਦੇਖ ਲਿਆ ਤੇ ਉਹਦੀ ਹੁਣ ਗੱਲ ਸੁਣਨ ਗਿਆ ਵਾ ਉਹਦੀ ਗੱਲ ਸੁਣ ਕੇ ਆ ਗਿਆ ਨਾ ਤੇ ਮੇਰੇ ਕੰਨ 'ਚ ਆ ਕੇ ਕਹਿੰਦਾ ਯਾਸੀਨ ਉਹ ਭਾਈ ਨਹੀਂ ਜਿਹੜਾ ਖਲੋਤਾ ਮੈਂ ਕਿਹਾ ਹਾਂਜੀ ਉਹ ਕਹਿੰਦਾ ਮੇਰੇ ਕੋਲ ਨੱਚ ਕੇ ਆ ਕੇ ਪੈਸੇ ਫੜੋ ਮੈਂ ਕਿਹਾ ਹਾਂ ਹਾਂ ਜਿਹੜਾ ਸਿੰਗਰ ਉਹ ਨੱਚ ਕੇ ਆ ਕੇ ਪੈਸੇ ਫੜੇ ਗਾਉਂਦਾ ਐ ਕਰਦਾ ਨਾ ਪੈਸੇ ਮੈਂ ਕਿਹਾ ਹਾਂ ਸਾਹਿਬ ਅਸੀਂ ਤੁਹਾਨੂੰ ਨੱਚਣ ਵਾਲੇ ਲੱਗਦੇ ਤੇ ਗਾਉਣ ਵਾਲੇ ਆ ਹੈਂ ਤੁਹਾਡੀ ਮਿਹਰਬਾਨੀ ਮੈਂ ਨਹੀਂ ਜਾਣਾ ਤੇ ਇੱਕ ਸਾਡੇ ਨਾਲ ਹੀ ਉਰਦੂ ਸਪੀਕਿੰਗ ਸਿੰਗਰ ਆ ਵਿਚਾਰਾ ਤੇ ਮੈਂ ਨਾਮ ਨਹੀਂ ਲੈਣਾ ਉਹਦਾ ਉਹ ਬੈਠਾ ਉਹ ਮੈਂ ਤਾਂ ਗੱਲ ਨਾ ਮੰਨੀ ਉਹ ਫੇਰ ਚਲਾ ਗਿਆ ਉਹਦੇ ਕੋਲ ਉਹ ਉਹਨੂੰ ਜਾ ਕੇ ਕਹਿੰਦਾ ਭਾਜੀ ਉਹ ਨਹੀਂ ਮੰਨ ਰਿਹਾ ਉਹ ਕਹਿ ਰਿਹਾ ਮੈਂ ਨਹੀਂ ਆਉਣਾ ਤੇ ਕਹਿੰਦਾ ਫਿਰ ਉਹ ਜਿਹੜਾ ਥੱਲੇ ਬੈਠਾ ਉਹਨੂੰ ਕਹਿ ਜਾ ਕੇ ਹੈ ਮੇਰੇ ਕੋਲ ਨੱਚ ਕੇ ਆਣ ਕੇ ਪੈਸੇ ਫੜੇ ਉਹਨੂੰ ਕਹਿ ਮੇਰੇ ਕੋਲ ਪੈਸੇ ਕੇ ਫੜੇ ਚਲੇ ਜਾ ਤੇ ਆਵੇ ਨੱਚ ਕੇ ਆਵੇ ਤੇ ਉਹ ਹੁਣ ਉਹਨੂੰ ਕੋ ਚਲਾ ਗਿਆ ਉਹਨੂੰ ਕਹਿੰਦਾ नवीद भाई आप वो ऐसा करेंगे आप नाच के जाना है अपने उसके पैसे पकड़ के लाने का ना क्या कह रहे हैं खान साहब मैं आपको ऐसा लग रहा हूँ ना मैं नहीं करूँगा ये मैं नहीं करूँगा सॉरी ਉਹਨੇ ਵੀ ਇਨਕਾਰ ਕਰਤਾ ਉਹ ਜਦੋਂ ਦੋਵਾਂ ਬੰਦਿਆਂ ਨੇ ਇਨਕਾਰ ਕਰ ਦਿੱਤਾ ਉਹਨੂੰ ਚੜ ਗਿਆ ਗੁੱਸਾ ਹਾਂ ਜੀ ਉਹਨੇ ਜਾ ਕੇ ਦੱਸਿਆ ਜੀ ਕਿ ਉਹਨੇ ਕਿਹਾ ਭਾਜੀ ਉਹ ਦੋਵੇਂ ਨਹੀਂ ਮੰਨਦੇ ਪਏ ਉਹਨੇ ਕਿਹਾ ਆਏ ਉਹਨਾਂ ਦੀ ਐਸੀ ਟੈਸੀ ਰਾਤ ਉਹਨੇ ਦਿਨ ਚਾਰ ਬੜਕਾਂ ਮਾਰੀਆਂ ਉਹ 3 ਮਿੰਟ ਸਟੇਜ ਤੇ ਆ ਗਿਆ ਪਹਿਲੇ ਤਾਂ ਆਉਂਦੇ ਨੇ ਉਹਨੇ ਸਟੇਜ 'ਚ ਲੱਤ ਮਾਰੀ ਉਹਨੇ ਜਨਾਬ ਸਟੇਜ ਤੇ ਆ ਕੇ ਨਾ ਆਉਂਦੇ ਸਪੀਕਰ ਸੁੱਟ ਉਹਨੇ ਜਨਾਬ ਟਮਟਮੇ ਪਾੜ ਦਿੱਤੇ ਡਰਮ ਦੇ ਫਿਰ ਉਹਨੇ ਜਨਾਬ ਫਾਇਰਿੰਗ ਸ਼ੁਰੂ ਕਰਤੀ ਭਾਜੀ ਓਏ ਭੱਜਿਓ ਨਾ ਆਇਆ ਛੱਡਣਾ ਨਹੀਂ ਤਾਂ ਉਹ ਜਨਾਬ ਠਾਪਾ ਗਲ ਜਨਾਬ ਉਹ ਪਸੀ ਕਿਆ ਮਰ ਗਏ ਥਾਂ ਤੇ ਭਾਈ ਅਸੀਂ ਦੌੜਾਂ ਲਾਈਆਂ ਕਨਾਤਾਂ ਦੇ ਉੱਤੋਂ ਟੱਪ ਗਏ ਪਰਲੇ ਪਾਸੇ ਅਸੀਂ ਹੁਣ ਦੌੜੇ ਜਾ ਰਹੇ ਤਾਂ ਸਾਡੇ ਪਿੱਛੇ ਆ ਓਏ ਨਸੀਆਂ ਨਾ ਓਏ ਭੱਜਿਓ ਨਾ ਓਏ ਯਾਰ ਉਹਨੇ ਸਾਨੂੰ ਸਾਰਾ ਗੁਲਾਮਾਬਾਦ ਭਜਾਇਆ ਅਸੀਂ ਐਸ ਗਲੀ 'ਚ ਵੜ ਜਾਈਏ ਤੇ ਕੋਈ ਸਾਨੂੰ ਕਹੇ ਭਾਜੀ ਇੱਧਰੋਂ ਆਏ ਓ ਭੱਜਿਓ ਉਹ ਤੁਹਾਡਾ ਬੇੜਾ ਤਰਜੇ ਮੈਂ ਕਿਹਾ ਕਿਹੜੇ ਕੰਮ 'ਚ ਪੈ ਗਏ ਉੱਥੋਂ ਭਾਈ ਅੱਲਾ ਕਰਕੇ ਰਕਸ਼ਾ ਲਿਆ ਤੇ ਨਾੜਾ ਲੇਡੇ ਆ ਕੇ ਸਾਹ ਲਿਆ ਭਾਈ ਸਾਡੀ ਜਾਨ ਬਚਾਈ ਮਾਂ ਨੇ ਸਾਡੀ ਬੜੇ ਔਖੇ ਭਾਈ ਉਹ ਸਾਡਾ ਸੀਨ ਉਹਨੇ ਭਾਈ 3 ਮਿੰਟ ਹੀ ਉਹਨੇ ਹਰ ਸ਼ਾਇਦ ਢੇੜ ਕੇ ਰੱਖ ਦਿੱਤੀ ਸ਼ੋਅ ਘਰ ਵਾਲੇ ਘਰ ਵੜ ਗਏ ਦੁਨੀਆ ਭੱਜ ਗਈ ਅਸੀਂ ਵੀ ਭੱਜ ਗਏ ਤੇ ਉਹ ਕੱਲਾ ਹੀ ਉੱਥੇ ਤੇ ਜਨਾਬ ਉੱਥੇ ਉਹਨੇ ਬੁਰੇ ਹਾਲ ਕਰ ਦਿੱਤੇ ਅੱਛਾ ਜਿਹੜੇ ਕਰੈਕਟਰ ਇੱਕ ਸ਼ੋਅ ਤੇ ਤੈਨੂੰ ਛੇੜਦਾ ਸੀ ਅਸੀਂ ਗਾਰਾ ਗਾ ਰਿਹਾ ਤੇ ਕਰੈਕਟਰ ਕੀ ਕਰ ਰਿਹਾ ਅੱਛਾ ਮੈਂ ਨਾ ਇੱਕ ਜਗ੍ਹਾ ਤੇ ਸ਼ੋਅ ਕਰ ਰਿਹਾ ਵਾਂ ਤੇ ਉਹ ਅਕਸਰ ਸ਼ੋਆਂ ਦੇ ਵਿੱਚ ਵੇਖਦਾ ਤੇ ਕਰੈਕਟਰ ਵੀ ਹੁੰਦੇ ਆ ਤੇ ਮੈਂ ਹੁਣ ਗਾ ਰਿਹਾ ਵਾਂ ਤੇ ਉਹ ਹੁਣ ਆ ਕੇ ਮੇਰੇ ਕੋਲ ਕਰਦਾ ਤੇ ਮੈਂ ਪਰੇਸ਼ਾਨ ਮੈਂ ਕਿਹਾ ਯਾਰ ਅਸੀਂ ਚੰਗੇ ਭਲੇ ਭਾਈ ਆ ਇਹ ਕਿਹੜੀਆਂ ਹਰਕਤਾਂ ਕਰਨ ਦਿਆ ਵਾ ਤੇ ਫਿਰ ਘੜੀ 3 ਮਿੰਟ ਬਾਅਦ ਉਹ ਆ ਗਿਆ ਪੈਸੇ ਹੱਥ 'ਚ ਫੜਿਓ ਸਿੱਟੀ ਜਾ ਰਿਹਾ ਤੇ ਮੁੜ ਗਿਆ ਯਾਰ ਉਹ ਅਸੀਂ ਕਿਹੜੇ ਕੰਮ 'ਚ ਜੱਬ 'ਚ ਪੈ ਗਏ ਯਾਰ ਇਹ ਕੌਣ ਆ ਕਿੱਥੋਂ ਆ ਤੇ ਮੈਂ ਜਿਹੜੇ ਨਾਲ ਮੈਂ ਗਿਆ ਮੈਂ ਕਿਹਾ ਯਾਰ ਇਹਨੂੰ ਸਮਝਾ ਇਹਨੂੰ ਕੋਈ ਸ਼ਰਮ ਕਰਕੇ ਇਹਨੂੰ ਹਿਆ ਕਰ ਬਹਿਵੇ ਉੱਥੇ ਪਬਲਿਕ ਸਾਹਮਣੇ ਬੈਠੀ ਕਿਹੜੀਆਂ ਹਰਕਤਾਂ ਕਰਨ ਦਿਆ ਤੇ ਉਹ ਨਹੀਂ ਹਟਿਆ ਉਹਨੇ ਫਿਰ ਐਂ ਕਰਕੇ ਜਦੋਂ ਤੀਜੀ ਵਾਰੀ ਆਇਆ ਨਾ ਉਹ ਤੇ ਮੈਨੂੰ ਚੜ ਗੁੱਸਾ ਆ ਗਿਆ ਤੇ ਮੈਂ ਜਨਾਬ ਕਿਸ ਕਿਸਮ ਦਾ ਉਹਨੂੰ ਧੱਕਾ ਦਿੱਤਾ ਉਹ
ਉਹ ਜਨਾਬ ਆ ਥੱਲੇ। ਉਹ ਜਦੋਂ ਥੱਲੇ ਡਿੱਗਿਆ ਨਾ ਤਾਂ ਉਹਦੇ ਜਿਹੜੇ ਕਰਿੰਦੇ ਕਰੁੰਦੇ ਸੀ ਆਲੇ ਦੁਆਲੇ ਵਾਲੇ, ਉਹ ਕੋਈ ਉਹਨਾਂ ਦਾ ਚੌਧਰੀ ਟੈਪ ਸੀਗਾ, ਉਹ ਮੇਰੇ ਦੁਆਲੇ ਐਂ ਕਰਕੇ ਪਿਸਤੌਲ, ਓਏ ਹਿੱਲਣਾ ਨਹੀਂ, ਓਏ ਬੰਦ ਹੋ ਜਾ। ਉਹ ਮੈਂ ਕਿਹਾ ਮਰ ਗਿਆ ਥਾਂ ਤੇ, ਮੇਰਾ ਮਾਈਕ ਵੀ ਡਿੱਗ ਪਿਆ ਉੱਥੇ, ਹਰ ਸ਼ੈ ਡਿੱਗ ਪਈ। ਓਏ ਮਾਰ ਛੱਡਣਾ ਤੈਨੂੰ ਅੱਜ। ਉਹ ਭਾਈ ਇੱਕ ਕਰੈਕਟਰ ਸਾਡਾ, ਉਹਨੇ ਛਾਲ ਮਾਰੀ ਵਿੱਚ, ਉਹਨੇ ਮੇਰੀ ਜਾਨ ਬਖਸ਼ਵਾਈ, ਉਹਦੀ ਮਿਹਰਬਾਨੀ, ਅੱਲਾ ਉਹਨੂੰ ਜੰਨਤ ਨਸੀਬ। ਮੇਰਾ ਮਤਲਬ ਅੱਲਾ ਉਹਨੂੰ ਜ਼ਿੰਦਗੀ ਦੇਵੇ। ਮਸਾ ਜਨਾਬ ਉਹ ਸੀਨ ਬਚਤ ਹੋਈ। ਇੱਦਾਂ ਦੇ ਵਾਕਿਆ ਸਜਾਦ ਸਾਹਿਬ ਬੜੇ ਹੋ ਜਾਂਦੇ ਨੇ, ਵਗਦੇ ਘਾਟੇ। ਤੇ ਜਿਹੜੀ ਫੂੜੀ ਵਿੱਚ ਵਿਛਾ ਕੇ ਬਾਹਰ ਤੇ ਆਹੋ ਲੈ ਦੱਸ ਫੂੜੀ ਨਹੀਂ, ਉਹ ਨਾਜ਼ਰੀਨ ਮੈਂ ਤੁਹਾਨੂੰ ਦੱਸਦਾ, ਉਹ ਨਾ ਫੈਸਲਾਬਾਦ ਦੇ 2 ਕਰੈਕਟਰ ਨੇ। ਮੈਂ ਇੱਕ ਤੇ ਵਿਚਾਰਾ ਫੌਤ ਹੋ ਗਿਆ, ਅੱਲਾ ਨੂੰ ਜੰਨਤ 'ਚ ਜਗ੍ਹਾ ਦੇਵੇ। ਇੱਕ ਹੈਗਾ ਹਲੇ, ਉਹਦਾ ਨਾਮ ਹੈ ਦੁਲਾਰੇ ਖਾਨ। ਦੁਲਾਰੇ ਖਾਨ ਸਾਹਿਬ, ਦੁਲਾਰੇ ਖਾਨ ਸਾਹਿਬ ਨੁਸਰਤ ਦੇ ਬਹੁਤ ਕਰੀਬੀ ਰਿਸ਼ਤੇਦਾਰ ਵੀ ਨੇ, ਮੇਰੇ ਹਾਲ ਭਰਾ ਹੀ ਲੱਗਦਾ। ਹਾਂਜੀ, ਚਾਚਾਜ਼ਾਦ ਭਰਾ। ਤੇ ਨਾਜ਼ਰੀਨ ਫਾਈਨਲ ਦੁਨੀਆ ਗੱਲ ਕਰਨ 'ਚ ਤੇ ਮਜ਼ਾਕ ਕਰਨ 'ਚ, ਤੇ ਮਤਲਬ ਉਹਨਾਂ ਦੇ ਮਜ਼ਾਕ ਏਡੇ ਸੀਰੀਅਸ ਹੁੰਦੇ ਸੀ ਕਿ ਉਹ ਯਾਨੀ ਉਹ 2 ਕਰੈਕਟਰ ਹੁੰਦੇ ਸੀ, ਇੱਕ ਮਨੀਰ ਬੱਗਾ ਸਾਹਿਬ ਤੇ ਇੱਕ ਦੁਲਾਰੇ ਖਾਨ ਸਾਹਿਬ। ਦੋਵੇਂ ਯਾਰ ਹੁੰਦੇ ਸੀ ਤੇ ਮਸ਼ਹੂਰ ਹੁੰਦੇ ਸੀ। ਤੇ ਉਹਨਾਂ ਦੇ ਜਿਹੜੇ ਮਜ਼ਾਕ ਯਾਨੀ ਕਿਸੇ ਨੂੰ ਕਹੀਦਾ, ਜਿਹਨੂੰ ਅਸੀਂ ਕਹੀਦਾ ਕਿ ਯਾਰ ਇਤਨਾ ਜ਼ਰਾ ਸ਼ਰਾਰਤ ਕਰੀ, ਉਹਨਾਂ ਦੀਆਂ ਸ਼ਰਾਰਤਾਂ ਕਿੱਦਾਂ ਦੀਆਂ ਹੁੰਦੀਆਂ ਸੀ ਉਹ ਦੇਖਣ ਦਾ। ਜਦੋਂ ਉਹ ਸੁਣਾ ਲਓ ਜੀ, ਉਹ ਸ਼ਰਾਰਤਾਂ ਇਸ ਮਤਲਬ ਅੱਜ ਕੱਲ੍ਹ ਉੱਦਾਂ ਦਾ ਮਜ਼ਾਕ ਕਰੀਏ ਤਾਂ ਅਗਲੇ ਪਿਸਤੌਲ ਕੱਢ ਲੈਂਦੇ। ਤੇ ਉਹ ਜਨਾਬ ਇੱਦਾਂ ਰਾਤ ਨੂੰ ਪ੍ਰੋਗਰਾਮ ਬਣ ਗਿਆ ਉਹਨਾਂ ਦਾ ਵੀ ਅੱਜ ਨਾ ਫਲਾਣੇ ਬੰਦੇ ਨੂੰ ਅੱਲਾ ਦੇ ਸਪੁਰਦ ਕਰ ਦੇਣਾ, ਵੀ ਲੋਕਾਂ ਨੂੰ ਇਹ ਦੱਸਣਾ ਕਿ ਮਰ ਗਿਆ। ਤੇ ਉਹਨਾਂ ਨੇ ਨਾ ਪਲੈਨਿੰਗ ਇਹ ਕੀਤੀ ਵੀ ਰਾਤ ਨੂੰ ਦਿਨ ਚੜ੍ਹਨ ਤੋਂ ਪਹਿਲੇ ਨਾ ਅਜ਼ਾਨਾਂ ਹੋ ਰਹੀਆਂ ਵਾ, ਉਹਨਾਂ ਨੇ ਦਰੀਆਂ ਲਈਆਂ ਕਿਰਾਏ ਤੇ 3-4 ਦਰੀਆਂ ਲੈ ਕੇ, ਉਹਨਾਂ ਨੇ ਉੱਥੇ ਪਾਣੀ ਪੂਣੀ ਤਰੋਕ ਕੇ ਉਹਨਾਂ ਦੇ ਬੂਹੇ ਅੱਗੇ ਸੋਹਣਾ ਉਹਨੂੰ ਵਿਛਾ ਵਿਛੂ ਕੇ ਨਾਲ ਅਖਬਾਰਾਂ ਲੈ ਕੇ ਤੇ ਬਹਿ ਗਏ। ਤੇ ਜਿਹੜਾ ਸਵੇਰੇ ਸਵੇਰੇ ਕੋਈ ਵਾਸ਼ਰੂਮ ਜਾ ਰਿਹਾ, ਕੋਈ ਦੁੱਧ ਲੈਣ ਜਾ ਰਿਹਾ, ਕੋਈ ਦਹੀਂ। ਭਾਈ ਕੀ ਹੋਇਆ ਤੁਹਾਨੂੰ ਨਹੀਂ ਪਤਾ? ਦੱਸੋ ਯਾਰ। ਭਾਈ ਬੱਗਾ ਫੌਤ ਹੋ ਗਏ। ਅੱਛਾ ਜੀ, ਕਦੋਂ? ਰਾਤੀ 3 ਵਜੇ। ਉਫ, ਅੱਛਾ ਭਾਜੀ, ਉਹਨੇ ਹੁਣ ਕੋਈ ਹੋਰ ਜਾ ਰਿਹਾ। ਭਾਈ ਕੀ ਗੱਲ ਖੈਰ ਆ? ਤੁਹਾਨੂੰ ਪਤਾ ਨਹੀਂ ਭਾਈ ਬੱਗਾ ਰਾਤ 3 ਵਜੇ ਅੱਲਾ ਖੈਰ ਕੋ, ਬਸ ਕੀ ਦੱਸੀਏ। ਉਹ ਹੁਣ ਪਰੇਸ਼ਾਨ ਹੋ, ਮਤਲਬ ਸਾਰੇ ਭਲਾ ਪਰੇਸ਼ਾਨ ਹੋ ਗਿਆ, ਭਾਈ ਬੱਗਾ ਫੌਤ ਹੋ ਗਿਆ, ਭਾਈ ਬੱਗਾ। ਤੇ ਜਦੋਂ ਐ ਕਰਕੇ ਥੋੜੀ ਪੋਹ ਫੁੱਟੀ ਹੈ ਨਾ, ਦਿਨ ਚੜ੍ਹਨਾ ਸ਼ੁਰੂ ਹੋਇਆ, ਲੋਕਾਂ ਨੂੰ ਨਜ਼ਰ ਆਉਣਾ ਸ਼ੁਰੂ ਹੋ ਗਿਆ, ਤੇ ਉਹਨਾਂ ਨੇ ਦੋਵਾਂ ਨੇ ਜੁੱਤੀ ਪਾਈ ਕਰੈਕਟਰਾਂ ਨੇ, ਤੇ ਉਹ ਗਏ। ਅਖਬਾਰਾਂ ਖਬੂਰਾਂ ਉੱਥੇ ਪਈਆਂ ਤੇ ਮਹੱਲੇਦਾਰ ਆ ਕੇ ਬਹਿਣਾ ਸ਼ੁਰੂ ਹੋ ਗਏ। ਤੇ ਮਹੱਲੇਦਾਰ ਜਦੋਂ ਆ ਕੇ ਬਾਵਾ ਇਕੱਠੇ ਕੁੱਠੇ ਹੋ ਕੇ 25-30 ਬੰਦੇ ਬੈਠੇ ਫੂੜੀ ਤੇ ਹੈ, ਉਹਨਾਂ ਨੇ ਕਿਹਾ ਬੱਗਾ ਸਾਹਿਬ ਕੋਈ ਬਸ ਅੱਲਾ ਖੈਰ ਕਰੇ। ਤੇ ਹਾਲੇ ਉਹਨਾਂ ਦੇ ਘਰੋਂ ਵੀ ਕੋਈ ਨਹੀਂ ਨਿਕਲਿਆ। ਤੇ ਥੋੜੀ ਕੁ ਦੇਰ ਬਾਅਦ ਅੰਦਰੋਂ ਮਰਨ ਵਾਲਾ ਹੀ ਬਾਹਰ ਆ ਗਿਆ। ਥੋੜੀ ਦੇਰ ਬਾਅਦ ਮਰਨ ਵਾਲੇ ਨੇ ਜਦੋਂ ਬੂਹਾ ਖੋਲ੍ਹਿਆ ਨਾ, ਆਇਆ ਕਰਕੇ ਉਹਨੇ ਕਿਹਾ ਓਏ, ਤੇ ਉਹਨੂੰ ਸਾਰੇ ਕਹਿ ਰਹੇ ਭਾਜੀ ਅੱਲਾ ਦਾ ਭਾਜੀ ਇਹ ਕੀ ਭਾਜੀ, ਉਹਨੂੰ ਕਹਿ ਰਹੇ ਭਾਈ ਬੱਗੇ ਅੱਲਾ ਦਾ ਹੁਕਮ ਯਾਰ, ਭਾਜੀ ਬੱਗੇ ਤੁਸੀਂ ਮਰ ਗਏ ਸੀ। ਉਹਨੇ ਕਿਹਾ ਓਏ ਕਹਿੰਨੇ ਗਿਆ ਤੁਹਾਨੂੰ ਉਹਨਾਂ ਨੇ, ਉਹਨਾਂ ਦੀ ਐਸੀ ਦੀ ਤੈਸੀ, ਉਹ ਆ ਛੱਡਣੇ ਨਹੀਂ, ਅੱਜ ਮਾਰ ਦੇਣੇ ਸਾਰੇ। ਦਿਲ ਕਰੇ ਉਹਨੂੰ ਨਾਲ ਪਾਇਆ ਹੋਵੇ ਵਿੱਚ। ਭਾਜੀ ਕੀ ਹੋਇਆ ਕੀ ਸੀ? ਯਾਰ ਬਸ ਚੰਗਾ ਭਲਾ ਘਰੋਂ ਨਿਕਲੇ ਅੱਗੋਂ ਮੋਟਰਸਾਈਕਲ ਦੇ ਵਿੱਚ, ਬੱਸ ਸਾਰੀ ਉਹਨੇ ਵੇਖਿਆ ਨਹੀਂ, ਚੜਾਤੀ ਉੱਤੇ। ਉੱਥੇ ਮੇਰਾ ਫਿਰ ਸੁੱਤਿਆ ਪਿਆ ਡੈਥ, ਉੱਥੇ ਮੇਰਾ ਸਾਹ ਹੋ ਗਿਆ, ਸੁੱਤਿਆ ਪਿਆ ਡੈਥ ਹੋ ਗਈ। ਉੱਥੇ ਮੇਰਾ ਸਾਹ ਨਿਕਲ ਗਿਆ ਬਾਹਰ। ਚਲੋ ਲਓ ਜੀ, ਇੱਕ ਇਦਾਂ ਦਾ ਹੋਰ। ਅੱਛਾ ਜੀ, ਬਖੂਆ ਇੱਦਾਂ ਹੈ ਨਾ, ਸਾਡੇ ਮਹੱਲੇ 'ਚ ਫੌਤਗੀ ਹੋ ਗਈ। ਤੇ ਫੌਤਗੀ ਇੱਦਾਂ ਹੋਈ ਕਿ ਉਹਨਾਂ ਦੀ ਮਾਈ ਫੌਤ ਹੋ ਗਈ। ਤੇ ਉਹ ਤੁਹਾਨੂੰ ਪਤਾ ਕਿ ਜਦੋਂ ਬੰਦਾ ਮਰ ਜਾਂਦਾ ਨਾ, ਤੇ ਉਹ ਬੇਰੀ ਦੇ ਪੱਤੇ ਉਹ ਵਿੱਚ ਪਾ ਕੇ ਉਬਾਲ ਕੇ ਤੇ ਉਹ ਨਵਾਈਦਾ ਵਾ। ਆਹੋ, ਪਤਾ ਨਹੀਂ ਉਹ ਕੋਈ ਟੂਣਾ ਹੀ ਹੁੰਦਾ, ਅੱਲਾ ਜਾਣੇ ਕੀ ਗੁਸਲ ਹੁੰਦਾ ਵਾ, ਕਿ ਉਹ ਮਈਅਤ ਨੂੰ ਜ਼ਰਾ ਕੋਈ ਜਰਾਸੀਮ ਵਗੈਰਾ ਕੋਈ ਚੱਕਰ ਇੱਦਾਂ ਦਾ ਹੁੰਦਾ, ਅੱਲਾ ਜਾਣੇ ਕੀ ਬਿਹਤਰੀ ਇਹਦੇ 'ਚ, ਮਾਲਕ ਬਿਹਤਰ ਜਾਣਦਾ। ਉਹ ਖੈਰ ਉਹ ਨਾ ਕਿਸੇ ਬੀਬੀ ਨੇ ਕਿਹਾ, ਪੁੱਤ ਵੇ ਕਾਕਾ ਵੇ ਉੱਥੋਂ ਬੇਰੀ ਦੇ ਪੱਤੇ ਲੈ ਕੇ ਆ। ਤੇ ਉਹ ਹੁਣ ਇੱਕ ਬੱਚਾ ਥੱਕਿਆ ਟੁੱਟਿਆ, ਰਾਤ ਦੀ ਪਤਾ ਨਹੀਂ ਮਾਈ ਮਰੀ ਪਈ ਹੈ, ਤੇ ਉਹ ਜਾਗਰਾਤਾ, ਤੇ ਉਹ ਹੁਣ ਨਿਕਲਿਆ ਪਰੇ ਨੂੰ। ਹੁਣ ਸ਼ਹਿਰਾਂ 'ਚ ਕਿੱਥੇ ਬੇਰੀਆਂ, ਉਹਨੂੰ ਜਿਹੜਾ ਦਰਖਤ ਨਜ਼ਰ ਆਇਆ ਨਾ, ਵੀ ਨਿੰਮ ਨਜ਼ਰ ਆਈ, ਉਹਦੇ ਤੋੜ ਲਗਿਆ ਐਂ ਕਰਕੇ, ਕਿੰਨੇ ਸਾਰੇ ਪੱਤੇ। ਉਹਨੇ ਘਰ ਜਾ ਕੇ ਨਾ ਮਾਈ ਆ ਲੈ ਪੱਤੇ ਆ ਗਏ। ਉਹ ਕਹਿੰਦੀ ਪੁੱਤ ਤੈਨੂੰ ਬੇਰੀ ਦੇ ਪੱਤੇ ਗਿਆ, ਤੂੰ ਨਿੰਮ ਦੇ ਲਿਆ। ਕਹਿੰਦਾ ਮਾਈ ਕਰ ਰਹਾ ਦੇ, ਤੂੰ ਕਿਹੜਾ ਇਹਨੇ ਕਿਹੜਾ ਗਰਾਰੇ ਕਰਨੇ ਆ। ਇਹਨੇ ਕਿਹੜਾ ਗਰਾਰੇ ਕਰਨੇ ਆ। ਫੈਸਲਾਬਾਦ ਹੀ ਹੈਗਾ ਨਾ ਵੀ ਅਗਲੀ ਗੱਲ ਕਰਨੀ ਹੈ।
ਉਹ ਕਰਾ ਦੇ ਮਾਂ ਨੇ ਕਿਹੜਾ ਗਰਾਰੇ ਕਰ ਗਰਾਰੇ ਕਰਨੇ ਆਹੋ ਸ਼ੁਕਰ ਆ ਤਾਸ਼ ਦੇ ਪੱਤੇ ਨਹੀਂ ਲਿਆ ਪੱਤੇ ਨਹੀਂ ਲਿਆ ਉਹਨੇ ਕਿਹਾ ਵੀ ਉਹ ਨਹੀਂ ਲੱਭਣ ਦੇ ਜੂਆ ਖੇਡਣਾ ਮੈਂ ਨਹੀਂ ਲਓ ਜੀ ਨਾਜ਼ਰੀਨ ਆਹੋ ਬਸ ਇੰਨੀ ਗੱਲ ਸੀ ਕਸਮੇ ਵੀ ਇਹਦਾ ਕੋਈ ਇਰਾਦਾ ਨਹੀਂ ਸੀ ਕੋਈ ਇਰਾਦਾ ਨਹੀਂ ਵੈਸੇ ਹੀ ਅਸੀਂ ਬੈਠੇ ਸਾਂ ਤੇ ਆਪਣਾ ਬਹੁਤ ਬਹੁਤ ਖਿਆਲ ਰੱਖਣਾ ਇਹ ਤੁਹਾਡਾ ਸ਼ੇਅਰ ਇਸ ਤੋਂ ਕਰਦੇ ਕਿ ਅੱਛੀ ਗੱਲ ਹੁੰਦੀ ਨਾ ਤੁਸੀਂ ਇਸ ਟਾਈਮ ਇੰਜੋਏ ਕਰਦੇ ਜੇ ਆਹੋ ਇੱਕ ਹੁੰਦੀ ਬਨਾਵਟ ਕੇ ਪੂਰਾ ਬਣ ਕੇ ਅਸਲਾਮ ਅਲੈਕੁਮ ਮੈਂ ਹੂੰ ਇਹ ਨਹੀਂ ਇਹਦਾ ਮਜ਼ਾ ਹੀ ਹੋ ਰਿਹਾ ਕੈਜੂਅਲ ਤੁਹਾਨੂੰ ਇੰਜ ਲੱਗੇਗਾ ਜਿਵੇਂ ਅਸੀਂ ਘਰਾਂ 'ਚ ਬੈਠੇ ਆ ਆਪਣੇ ਘਰਾਂ 'ਚ ਕੋਈ ਦੋਸਤਾਂ ਦੇ ਨਾਲ ਗੱਪਸ਼ਪ ਕਰ ਰਹੇ ਆ ਤੇ ਬਹੁਤ ਸ਼ੁਕਰੀਆ ਇਸ ਮੁਹੱਬਤ ਦਾ ਆਪਣਾ ਬਹੁਤ ਖਿਆਲ ਰੱਖਣਾ ਅੱਲਾ ਹਾਫਿਜ਼